ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਕੱਲ ਸ਼ਾਮੀ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਪੰਜਾਬੀ ਗੈਂਗਸ ਦੇ ਨਾਲ ਸੰਬੰਧਿਤ 17 ਲੋਕਾਂ ਨੂੰ ਜੋ 500 ਤੋਂ ਵੱਧ ਪੁਲਿਸ ਆਫੀਸਰ 20 ਏਜੰਸੀਜ਼ ਨੇ ਅਰੈਸਟ ਕੀਤਾ ਸੀ ਕੱਲ। ਤੇ ਉਹ ਸਾਰਾ ਹੁਣ ਮੀਡੀਆ 'ਚ ਆਇਆ ਰਿਹਾ ਆ ਤੇ ਕੋਈ ਵੀ ਅਮਰੀਕਾ ਦਾ ਨਿਊਜ਼ਪੇਪਰ ਟੀਵੀ ਰੇਡੀਓ ਸਟੇਸ਼ਨ ਨਹੀਂ ਜਿੱਥੇ ਉਹ ਖਬਰ ਨਹੀਂ ਆ ਰਹੀ। ਬੜੀ ਬਦਨਾਮੀ ਵਾਲੀ ਗੱਲ ਹੋ ਰਹੀ ਆ। ਸੋ ਜਿਸ ਤਰ੍ਹਾਂ ਆਪਾਂ ਕੱਲ ਦੱਸਿਆ ਹੀ ਸੀ ਵੀ ਜਦੋਂ ਹਿੰਦੁਸਤਾਨ ਦਾ ਮੀਡੀਆ ਨੂੰ ਇਦਾਂ ਦੀ ਖਬਰ ਮਿਲਦੀ ਆ ਤੇ ਉਹ ਫਿਰ ਮਸਾਲਾ ਲਾ ਕੇ ਪੂਰੀ ਸਿੱਖ ਕੌਮ ਦੀ ਬਦਨਾਮੀ ਕਰਦੇ ਆ। ਇਹ ਸਾਨੂੰ ਹੁਣ ਸਾਰਿਆਂ ਨੂੰ ਸੋਚਣਾ ਪੈਣਾ ਆ ਐਜ਼ ਸਿੱਖ ਪੇਰੈਂਟਸ, ਚਾਹੇ ਤੁਸੀਂ ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਤੁਸੀਂ ਕਿਸੇ ਕਲਚਰਲ ਪ੍ਰੋਗਰਾਮ ਜਾਂ ਕਬੱਡੀ ਦੇ ਜਿਹੜੇ ਗਰੁੱਪ ਆ ਉਹਨਾਂ ਦੇ ਵਿੱਚ ਆ ਵੀ ਤੁਸੀਂ ਦੇਖੋ 120 ਸਾਲਾਂ ਦਾ ਸਿੱਖਾਂ ਦਾ ਇਤਿਹਾਸ ਜੋ ਅਮਰੀਕਾ ਦਾ ਆ। ਜਿਹੜੇ ਸਾਡੇ ਬਜ਼ੁਰਗ ਆਏ ਆ ਬਹੁਤ ਵਾਰੀ ਆਪਾਂ ਡਿਸਕਸ ਕਰ ਚੁੱਕੇ ਆ। ਜਦੋਂ ਪਹਿਲੀ ਵਾਰੀ ਆਏ ਆ ਬਜ਼ੁਰਗ ਉਹ ਘੋੜਿਆਂ ਦੇ ਤਵੇਲਿਆਂ 'ਚ ਰਹਿੰਦੇ ਰਹੇ ਆ। ਕਈ ਜਗ੍ਹਾ 'ਚ ਉਹਨਾਂ ਨੂੰ ਇਸ਼ਨਾਨ ਨਹੀਂ ਕਰਨ ਦਿੱਤਾ ਜਾਂਦਾ ਸੀ ਵੈਨਕੂਵਰ 'ਚ। ਇਹ ਹਿਸਟਰੀ ਬੁੱਕਸ 'ਚ ਆ। ਤੜਕੇ ਉੱਠ ਕੇ ਚੋਰੀ ਉਹ ਦਰਿਆ ਜਿਹੜਾ ਠੰਡਾ ਪਾਣੀ ਜਿੱਥੇ ਸਨੋ ਪੈਂਦੇ ਉੱਥੇ ਨਹਾਣ ਜਾਂਦੇ ਸੀ। ਸੋ ਉਹਨਾਂ ਨੇ ਇੰਨਾ ਜ਼ਿਆਦਾ ਵਧੀਆ ਰੈਪੂਟੇਸ਼ਨ ਬਣਾਇਆ। 120 ਸਾਲਾਂ ਦਾ ਇਤਿਹਾਸ ਕਿੱਥੇ ਆ ਕੇ ਅਸੀਂ ਜਿਹੜਾ ਆ ਇੰਨੀ ਜਿਹੜੀ ਬਦਨਾਮੀ ਹੁੰਦੀ ਹੈਗੀ ਆ। ਸੋ ਦੇਖੋ ਜੇ ਹੁਣ ਇੱਕ ਡਿਸਟ੍ਰਿਕਟ ਅਟਾਰਨੀ ਜਿਹੜੀ ਸਟਰ ਕਾਉਂਟੀ ਦੀ ਆ ਦੁਪੜੀ ਉਹ ਕਹਿੰਦੀ ਆ ਵੀ ਇਹ ਇੱਕ ਤਰ੍ਹਾਂ ਨਾਲ ਯੂਐਸ ਸਿਵਲ ਵਾਰ ਵਾਲੀ ਸਿਚੁਏਸ਼ਨ ਸੀ ਜਿੱਥੇ ਜਿਹੜੇ ਬ੍ਰਦਰ ਦੇ ਅਗੇਂਸਟ ਫਾਈਟ ਕਰ ਰਹੇ। ਹੁਣ ਦੇਖੋ ਵੀ ਪੰਜਾਬੀ ਆ ਸਿੱਖ ਆ ਹੁਣ ਸਾਨੂੰ ਜੋ ਮਰਜ਼ੀ ਕਹੀ ਜਾਣ ਵੀ ਤੁਸੀਂ ਏਦਾਂ ਕਹਿਣਾ ਆ ਇੱਕ ਦੂਜੇ ਦੇ ਉਲਟ ਤੁਸੀਂ ਕੀ ਇੱਥੋਂ ਖੱਟਣਾ ਆ। ਹੁਣ ਕੱਲ ਪੂਰੇ ਅਮਰੀਕਾ ਦੇ ਮੀਡੀਆ ਵਿੱਚ ਬਦਨਾਮੀ ਹੋਈ ਆ। ਹੁਣ ਅੱਜ ਇੰਡੀਆ ਵਾਲੇ ਕਰ ਰਹੇ ਆ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਹੁਣ ਜਿਹੜੇ 4 ਜਣੇ ਅਰੈਸਟ ਹੋਏ ਆ ਉਹ ਉਹਨਾਂ ਨੇ ਐਮਬੈਸੀ ਦਾ ਜਿਹੜਾ ਸ਼ੀਸ਼ਾ ਭੰਨਿਆ ਸੀ ਹਨਾ। ਕੋਈ ਸਬੂਤ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਉਹ ਤੋਂ ਬਾਅਦ ਉਹ ਕਹਿੰਦੇ ਵੀ ਜਿਸ ਤਰ੍ਹਾਂ ਅਮਰੀਕਾ ਦੀ ਇਹ ਇੰਡੀਆ ਦੇ ਜਿਹੜਾ ਮੀਡੀਆ ਉਹ ਕਹਿ ਰਿਹਾ ਜਿਸ ਤਰ੍ਹਾਂ ਅਮਰੀਕਾ ਦੀਆਂ ਏਜੰਸੀਜ਼ ਨੇ ਇਹਨਾਂ ਜਿਹੜੇ ਸਿੱਖ ਅਮਰੀਕਨ ਕਹਿ ਰਹੇ ਆ। ਹਾਲਾਂਕਿ ਕੱਲ ਆਪਾਂ ਮਰਸਡ ਕਾਉਂਟੀ ਦੇ ਸ਼ੈਰਿਫ ਨਾਲ ਜਦੋਂ ਗੱਲਬਾਤ ਕੀਤੀ ਸੀ ਉਹ ਕਹਿੰਦਾ ਸੀ ਮੈਜੋਰਟੀ ਪੋਲੀਟੀਕਲ ਅਸਾਈਲਮ ਤੇ ਆ ਸਾਰੇ ਇੰਡੀਅਨ ਸਿਟੀਜ਼ਨ ਆ ਤੇ ਉਹ ਸਿੱਖ ਅਮਰੀਕਨ ਕਹਿ ਰਿਹਾ ਵੀ ਕਹਿੰਦੇ ਵੀ ਜਿੱਦਾਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹ ਹੁਣ ਇੰਗਲੈਂਡ ਦੀ ਸਰਕਾਰ ਨੂੰ ਦੇਖ ਕੇ ਇੰਗਲੈਂਡ ਤੋਂ ਵੀ ਇੱਦਾਂ ਜਿਹੜੇ ਬੰਦੇ ਆ ਅਰੈਸਟ ਕਰਨੇ ਚਾਹੀਦੇ ਆ। ਸੋ ਕਿੰਨੀ ਜਿਹੜੀ ਬਦਨਾਮੀ ਹੁੰਦੀ ਇੱਕ ਥੋੜੀਆਂ ਜਿਹੀਆਂ ਗਲਤੀਆਂ ਕਰਕੇ। ਸੋ ਆਪਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਦੇ ਬੱਚੇ ਇਦਾਂ ਹੈਗੇ ਆ ਉਹਨਾਂ ਨੂੰ ਸਮਝਾਉਣਾ ਚਾਹੀਦਾ, ਕਮਿਊਨਿਟੀ ਨੂੰ ਵੀ ਸਮਝਾਉਣਾ ਚਾਹੀਦਾ ਵੀ ਭਾਈ ਫੋਲਡ ਦੇ ਵਿੱਚ ਆਓ। ਏਦਾਂ ਬਹੁਤ ਛੋਟੀ ਜਿਹੀ ਕਮਿਊਨਿਟੀ ਆ ਆਪਣੀ ਬਦਨਾਮੀ ਨਾ ਹੋਵੇ। ਬਾਕੀ ਸਾਰਾ ਕੁਝ ਜੋ ਡਿਟੇਲ 'ਚ ਹੋਇਆ ਸੀ ਕੱਲ ਆਪਾਂ ਜਿਹੜਾ ਸ਼ਾਮੀ ਵੀਡੀਓਜ਼ ਕੀਤਾ ਸੀ ਉਹ ਤੁਸੀਂ ਚੈੱਕ ਕਰਕੇ ਦੇਖ ਵੀ ਸਕਦੇ ਆ। ਬਹੁਤ ਸਾਰਿਆਂ ਦੀ ਬੇਲ ਰੱਖੀ ਗਈ ਹੈ। ਕਿਸੇ ਦੀ $5 ਲੱਖ, ਕਿਸੇ ਦੀ $2.5 ਲੱਖ ਤੇ ਇਹ ਜਿਹੜੀ ਅਪਡੇਟ ਜਿਹੜੀ ਇਨਫੋਰਮੇਸ਼ਨ ਆ ਉਹਦੇ ਸੰਬੰਧ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ। ਬਿਲਕੁਲ ਹਰਜੋਤ ਸਿੰਘ ਜੀ, ਇਹ ਆਪਾਂ ਪਹਿਲੋਂ ਵੀ ਕਹਿੰਦੇ ਆਏ ਆ ਹੁਣ ਵੀ ਆਪਾਂ ਕਹਿੰਦੇ ਆ ਵੀ ਦੇਖੋ ਮਿਹਨਤ ਕਰਨ ਦੇ ਲਈ ਆਏ ਆ, ਮਿਹਨਤ ਕਰੋ। ਇਹ ਕਿਹੜੇ ਕੰਮਾਂ ਦੇ ਵਿੱਚ ਆਪਾਂ ਜਿਹੜੇ ਤੁਰ ਰਹੇ ਆ ਮਾਪਿਆਂ ਨੂੰ ਖਾਸ ਜਿਹੜੀ ਉਹ ਨਜ਼ਰ ਰੱਖਣ ਦੀ ਜ਼ਰੂਰਤ ਆਪਣੇ ਡਿਪਾਰਟਮੈਂਟ ਜਿਹੜੇ ਆ ਤਲੋਚਨ ਸਿੰਘ ਸੋਹਲ ਜੀ ਜੁੜੇ ਸੀ। ਉਹਨਾਂ ਨੇ ਦੱਸਿਆ ਵੀ ਇਹਨਾਂ ਦੇ ਤਾਂ ਤਾਰਾਂ ਜਿਹੜੀਆਂ ਜਾ ਕੇ ਭਗਵਾਨਪੁਰੀਆ ਗੈਂਗ ਤੇ ਜਿਹੜਾ ਬਿਸ਼ਨੋਈ ਗੈਂਗ ਦੇ ਨਾਲ ਜਿਹੜੀਆਂ ਜੁੜ ਰਹੀਆਂ ਉਹ ਉਹਨਾਂ ਦੇ ਜਿਹੜੇ ਉਹ ਬੰਦੇ ਦੱਸ ਰਹੇ ਆ ਇੰਡੀਆ ਦੇ ਵਿੱਚ ਮਰਡਰਸ ਦੇ ਲਈ ਵਾਂਟਡ ਆ। ਕਹਿੰਦੇ ਆਪਣੇ ਮੂੰਹੋਂ ਉਹ ਬਕ ਰਹੇ ਆ, ਉਹ ਕਹਿ ਰਹੇ ਆ। ਇਹ ਕਿਹੜੇ ਪਾਸੇ ਨੂੰ ਤੁਰੇ ਆ? ਨੌਜਵਾਨਾਂ ਦੇ ਲਈ ਇਹ ਕੋਈ ਆਦਰਸ਼ ਥੋੜੀ ਨੇ, ਇਹ ਕੋਈ ਆਈਡੀਅਲਸ ਥੋੜੀ ਨੇ ਵੀ ਇਹਨਾਂ ਦੇ ਮਗਰ ਜਿਹੜਾ ਲੋਕਾਂ ਨੇ ਜਿਹੜਾ ਉਹ ਚੱਲਣਾ ਆ। 8 ਤੋਂ 12 ਸਾਲ ਦੀ ਉਮਰ ਉਹਨਾਂ ਨੇ ਆਪ ਦੱਸਦੇ ਆ ਜਿਹੜੇ ਲਾ ਇਨਫੋਰਸਮੈਂਟ ਦੇ ਵਿੱਚ ਆ। ਕਹਿੰਦੇ ਵੀ ਇਸ ਟਾਈਮ ਦੇ ਉੱਤੇ ਸਭ ਤੋਂ ਜ਼ਿਆਦਾ ਨਿਆਣੇ ਦਾ ਨੌਜਵਾਨ ਦਾ ਜਿਹੜਾ ਉਹ ਬ੍ਰੇਨ ਵਾਸ਼ ਜਿਹੜਾ ਉਹ ਹੁੰਦਾ ਆ। ਸੋ ਭਾਈ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਚੱਲੋ, ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਦੇਖੋ। ਆਪਣੇ ਮਾਪਿਆਂ ਨੂੰ ਜਿਹੜੀ ਉਹ ਬੇਨਤੀ ਆ ਨਿਆਣਿਆਂ ਦੇ ਉੱਤੇ ਨਜ਼ਰ ਜਿਹੜੀ ਉਹ ਤੁਸੀਂ ਰੱਖੋ। ਮਿਹਨਤ ਕਰ ਰਹੇ ਆ, ਕਮਾਈਆਂ ਕਰ ਰਹੇ ਆ, ਵੈਲ ਐਂਡ ਗੁੱਡ। ਜਾਂ ਹੱਕ ਸੱਚ ਦੀ ਆਵਾਜ਼ ਦੇ ਲਈ ਖੜੋ। ਜਿੱਥੇ ਜ਼ੋਰ ਲਾਉਣਾ ਚਾਹੀਦਾ ਹੈ ਉੱਥੇ ਉਹ ਚੀਜ਼ਾਂ ਜਿਹੜੀਆਂ ਉਸ ਪਾਸੇ ਵੱਲ ਨੂੰ ਜਿਹੜਾ ਉਹ ਕਰੋ। ਇਹ ਗੈਂਗਾਂ ਦੇ ਵਿੱਚ ਵੜ ਕੇ ਤੁਹਾਨੂੰ ਕੀ ਜਿਹੜਾ ਇਸ ਦੇ ਵਿੱਚ ਮਿਲਣ ਵਾਲਾ ਹੈਗਾ? ਕੁਛ ਨਹੀਂ ਇਸ ਦੇ ਵਿੱਚੋਂ ਖੱਟਿਆ ਜਾਣਾ। ਇਸ ਦਾ ਨਤੀਜਾ ਜਾਂ ਜੇਲ੍ਹ ਦੇ ਵਿੱਚ ਆ ਤੇ ਜਾਂ ਫਿਰ ਜ਼ਮੀਨ ਦੇ ਹੇਠਾਂ ਜਿੱਦਾਂ ਆਖਿਆ ਜਾਂਦਾ ਆ। ਸੋ ਇਹ ਚੀਜ਼ਾਂ ਹੁੰਦੀਆਂ ਆ। ਸੋ ਪਲੀਜ਼ ਆਪਣੇ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਚੱਲੋ। ਕਮਾਈਆਂ ਸਾਰੀ ਉਮਰ ਇੱਥੇ ਕਰਦੇ ਹੀ ਰਹਿਣਾ ਸਾਰਿਆਂ ਨੇ। ਮਾਪਿਆਂ ਦੇ ਲਈ ਵੀ ਖਾਸ ਜਿਹੜੀ ਉਹ ਗੱਲ ਆ, ਤਵੱਜੋ ਦਿਓ ਨਿਆਣਿਆਂ ਦੇ ਉੱਤੇ। ਇਹੀ ਅਸਲੀ ਜਿਹੜਾ ਤੁਹਾਡਾ ਧਨ ਆ, ਇਹੀ ਅਸਲੀ ਦੌਲਤ ਆ। ਕਿੰਨੀ ਵਾਰੀ ਆਪਾਂ ਇਹ ਗੱਲ ਕਹਿ ਚੁੱਕੇ ਆ, ਸੁਣਦੇ ਆ ਰਹੇ ਆ, ਲੋਕੀ ਮੰਨਦੇ ਵੀ ਆ।
ਪਰ ਸਮਹਾਉ ਫਿਰ ਆਪਾਂ ਇਹਦੇ ਵਿੱਚ ਲੈਗ ਕਰ ਜਾਂਦੇ, ਪਿੱਛੇ ਜਿਹੜਾ ਇਸ ਦੇ ਵਿੱਚ ਰਹਿ ਜਾਂਦੇ ਆ। ਜਿਹੜੇ ਮਾਪੇ ਆ, ਦੇਖੋ 2 ਕੰਮ ਜੋਬ ਕਰਨੀਆਂ ਪੈਂਦੀਆਂ, 3 ਵੀ ਕਰਨੀਆਂ ਪੈਂਦੀਆਂ, ਜਿੱਦਾਂ ਵੀ ਆ, ਚਾਹੇ ਕੋਈ ਇੱਕ ਕਰ ਰਿਹਾ। ਜੇ ਤੁਸੀਂ ਆਪਣੇ ਨਿਆਣੇ ਲਈ ਦਿਨ ਦੇ ਵਿੱਚ ਘੰਟੇ 2 ਘੰਟੇ ਵੀ ਨਹੀਂ ਕੱਢ ਪਾ ਰਹੇ ਤਾਂ ਤੁਸੀਂ ਕਿਤੇ ਨਾ ਕਿਤੇ ਜਿਹੜੀ ਉਹ ਪਿਛੜ ਜਾਓਗੇ। ਨਿਆਣੇ ਤੁਹਾਡੇ ਹੱਥਾਂ ਚੋਂ ਬਾਹਰ ਹੋ ਜਾਣਗੇ, ਤੁਹਾਨੂੰ ਪਤਾ ਨਹੀਂ ਲੱਗੂਗਾ ਕਿਹਨਾਂ ਦੇ ਨਾਲ ਉਹ ਵਿਚਰ ਰਹੇ ਆ, ਕਿੱਦਾਂ ਦੀ ਜਿਹੜੀ ਉਹਨਾਂ ਦੀ ਕਹਿ ਸਕਦੇ ਆ ਵੀ ਫਿਰ ਸਾਥ ਹੈਗਾ ਆ। ਤੇ ਉਹ ਜੇ ਕੋਈ ਮਾੜਾ ਸਾਥ ਜੁੜ ਗਿਆ ਤਾਂ ਫਿਰ ਉਹਦਾ ਨਤੀਜਾ ਇਹ ਤਸਵੀਰਾਂ ਜਿਹੜੀਆਂ ਆ ਉਹ ਏਡੇ ਵੱਡੇ ਉਹਨਾਂ ਨੇ ਜਿਹੜੀਆਂ ਤਸਵੀਰਾਂ ਆ ਜੀ ਇੱਥੋਂ ਫੜੇ, ਆ ਜੀ ਉੱਥੋਂ ਫੜੇ, ਫਿਰ ਉਹਦੇ ਵਿੱਚ ਜਿਹੜਾ ਉਹ ਉਸ ਚੀਜ਼ ਦਾ ਸ਼ਿੰਗਾਰ ਬਣ ਜਾਂਦੀਆਂ ਆ ਤੇ ਉਹ ਕੋਈ ਚੰਗਾ ਨਹੀਂ ਹੁੰਦਾ, ਨਾ ਉਹ ਤੁਹਾਡੇ ਆਪਣੇ ਪਰਿਵਾਰ ਲਈ ਤੇ ਨਾ ਉਹ ਪੂਰੀ ਫਿਰ ਕਮਿਊਨਿਟੀ ਦੇ ਲਈ। ਆਲਦੋ ਇਹ ਰਿਪਰੈਜ਼ੈਂਟ ਨਹੀਂ ਕਰਦੇ ਸਾਡੀ ਕਮਿਊਨਿਟੀ ਨੂੰ। ਸਿੱਖ ਲੋਕ ਵੀ ਜਿਹੜੇ ਆ, ਸਿੱਖ ਵੀ ਇਹਨਾਂ ਨੂੰ ਨਕਾਰਨਗੇ, ਇਹਨਾਂ ਨੂੰ ਕੋਈ ਮੂੰਹ ਥੋੜ੍ਹੀ ਲਾਊਗਾ ਵੀ ਇਹ ਵੀ ਖੌਰੇ ਇਹਨਾਂ ਨੇ ਪਤਾ ਨਹੀਂ ਕਿਹੜਾ ਭਲਾ ਕੰਮ ਕੀਤਾ। ਨਗਰ ਕੀਰਤਨਾਂ 'ਤੇ ਜਾਂ ਪਬਲਿਕ ਪਲੇਸਾਂ 'ਤੇ, ਕਿਸੇ ਦੇ ਵਿਆਹਾਂ ਦੇ ਉੱਤੇ, ਕਈਆਂ ਦੇ ਹੋਰ ਪ੍ਰੋਗਰਾਮਾਂ ਦੇ ਉੱਤੇ ਆਪਸ 'ਚ ਲੜ ਝਗੜ ਕੇ ਗੋਲੀਆਂ ਚਲਾਉਣ ਵਾਲਿਆਂ ਨੂੰ ਕੌਣ ਮੂੰਹ ਲਾਊਗਾ? ਕੋਈ ਵੀ ਨਹੀਂ ਲਾਊਗਾ। ਸੋ ਇਹ ਤਾਂ ਟੋਟਲੀ ਬਹੁਤ ਮਾੜੀ ਗੱਲ ਆ ਤੇ ਭਾਈ ਸਮਝੋ ਇਸ ਚੀਜ਼ ਨੂੰ, ਮਾਪਿਆਂ ਨੂੰ, ਤੇ ਜਿਹੜੀ ਐਜ਼ ਏ ਕਮਿਊਨਿਟੀ ਆਪਾਂ ਨੂੰ ਵੀ ਐਜ਼ ਏ ਭਾਈਚਾਰਕ ਤੌਰ ਦੇ ਉੱਤੇ ਵੀ ਆਪਾਂ ਨੂੰ ਇਸ ਚੀਜ਼ 'ਚ ਸਮਝਣ ਦੀ ਸੋ ਜ਼ਰੂਰਤ ਆ। ਕਿੰਨੀਆਂ ਕਾਲਾਂ ਸਾਡੇ ਸਟੇਸ਼ਨ ਤੇ ਆਈਆਂ ਵੀ ਜਿੱਥੇ ਫੜੇ ਗਏ ਆ। ਇੱਕ ਮਨਟੀਕੇ ਤੋਂ ਆਈ ਸੀ ਵੀ ਸਾਡੀ ਸਟਰੀਟ ਤੇ ਸੀ, ਜਦੋਂ ਰਾਤ ਨੂੰ ਪੁਲਿਸ ਆਈ ਉਹਨਾਂ ਦੇ ਕੋਲ ਜਿਹੜੇ ਟੈਰਰਿਸਟ ਯੂਨਿਟ ਵਾਲੀ ਗੱਡੀਆਂ ਹੁੰਦੀਆਂ ਉਹ ਸੀਗੀਆਂ, ਮਸ਼ੀਨ ਗੰਨਾਂ ਦੇ ਨਾਲ ਘਰੋਂ ਬਾਹਰ ਕਰ ਲਿਆ। ਕਹਿੰਦਾ ਸਣੇ ਕੋਈ ਕਸ਼ਹਿਰੇ ਸੀ, ਕੋਈ ਕਿਸੇ ਤਰ੍ਹਾਂ ਸੀ, ਉਹਨਾਂ ਨੂੰ ਪਾਇਆ ਗਿਆ ਸੜਕ ਤੇ, ਹਨਾ। ਸਾਰੇ ਸਣੇ ਉਹਨਾਂ ਦੇ ਬਜ਼ੁਰਗ, ਚਾਹੇ ਉਹ ਮਾਤਾ ਸੀ ਚਾਹੇ ਕੋਈ ਵੀ, ਤੇ ਫਿਰ ਡਰੋਨ ਦੇ ਨਾਲ ਉਹਨਾਂ ਦੇ ਘਰ ਚੈੱਕ ਕੀਤੇ, ਹਨਾ, ਵੀ ਕੋਈ ਏਦਾਂ ਨਾ ਹੋਵੇ। ਫਿਰ ਉਹ ਫੜ ਕੇ ਲਗਾਏ ਤੇ ਕਿੰਨਾ ਸਹਿਮ ਆ ਕਮਿਊਨਿਟੀ 'ਚ। ਸੋ ਤੁਸੀਂ ਦੇਖੋ ਵੀ ਇੱਕ ਪਾਸੇ ਜਦੋਂ ਜਿੱਦਾਂ ਸਵੇਰੇ ਖਬਰ ਕੀਤੀ ਆ ਵੀ ਕੱਲ ਤੋਂ ਪੂਰੀ ਦੁਨੀਆ ਦੇ ਵਿੱਚ ਇੰਡੀਆ ਦੇ ਮੀਡੀਆ ਨੇ ਹਾਹਾਕਾਰ ਮਚਾਈ ਹੋਇਆ ਇੱਕ ਬੀਬੀ ਨੂੰ ਲੈ ਕੇ, ਵੀ ਦਰਬਾਰ ਸਾਹਿਬ ਨੂੰ ਜਾਣ ਨਹੀਂ ਦਿੱਤਾ ਗਿਆ, ਜਦ ਕਿ ਪਤਾ ਹੈ ਵੀ ਸ਼ਰੇਆਮ ਉਹ ਬੀਬੀ ਦੀ ਕਸੂਰ ਆ। ਵੀ ਐਡੀ ਬਦਨਾਮੀ ਹੋ ਰਹੀ ਆ ਤੇ ਉਤੋਂ ਆਪਾਂ ਕਿਹੜੀ ਲੜਾਈ ਜਿਹੜੀ ਆਪਸ ਦੇ ਵਿੱਚ ਸਾਰੇ, ਚਾਹੇ ਇੱਕ ਗਰੁੱਪ ਆ ਦੂਜਾ ਗਰੁੱਪ ਆ, ਹੈ ਤਾਂ ਤੁਸੀਂ ਆਪਣੇ ਮੁੰਡੇ ਆ ਨਾ। ਇੱਕ ਦੂਜੇ ਦੇ ਨਾਲ ਤੁਸੀਂ ਇਹ ਸੋਚੋ ਯਾਰ ਤੁਹਾਡੀ ਕੌਮ ਦੇ ਉੱਤੇ ਇੰਨੀ ਭਾਰੀ ਪਈ ਉਹ ਤੇ ਤੁਸੀਂ ਕਿਹੜੀ ਬਹਾਦਰੀ ਕਰ ਰਹੇ ਹੈਗੇ ਆ। ਸੋ ਆਪਾਂ ਨੂੰ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਵੀ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ। ਹਾਲਾਂਕਿ ਇਹ ਕਲੀਅਰ ਕਰ ਦਈਏ ਮੈਜੋਰਿਟੀ ਦੇ ਵਿੱਚ ਉਹ ਪੋਲੀਟੀਕਲ ਅਸਾਈਲਮ ਉਹਨਾਂ ਨੇ ਅਪਲਾਈ ਕੀਤਾ ਤੇ ਇੰਡੀਆ ਤੋਂ ਆਏ ਹੋ ਆ। ਇੱਥੇ ਦੇ ਬੋਰਨ ਬਹੁਤ ਘੱਟ ਆ, ਮੈਨੂੰ ਉਹਨਾਂ 'ਚ ਲੱਗਿਆ ਨਹੀਂ ਕੋਈ ਵੀ ਜਿੰਨੇ ਕਦੀਆਂ ਜਿਹੜੇ ਨਾਮ ਇਸ਼ੂ ਕੀਤੇ ਗਏ ਆ। ਤੇ ਦੂਸਰੇ ਨੰਬਰ ਦੇ ਉੱਤੇ ਆਪਣੀ ਕਮਿਊਨਿਟੀ ਨੂੰ ਤੇ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਆ, ਸਾਰੇ ਕੋਈ ਵੀ ਆਰਗੇਨਾਈਜੇਸ਼ਨ ਆ, ਸਾਰਿਆਂ ਨੂੰ ਬੱਚਿਆਂ ਨੂੰ ਪਿਆਰ ਦੇ ਨਾਲ ਸਮਝਾ ਕੇ ਵੀ ਭਈ ਇਹ 'ਚ ਕੁਛ ਰੱਖਿਆ ਨਹੀਂ ਹੈ। ਆਪਣੇ ਸਿੱਖਾਂ ਨੇ 120 ਸਾਲਾਂ ਦੇ ਇਤਿਹਾਸ ਵਿੱਚ ਬਹੁਤ ਮਾਰਾਂ ਮਾਰੀਆਂ ਆ। ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈਗੀ ਆ। 25-25, 50-50 ਸੈਂਟ ਤੇ ਲੋਕ ਕੰਮ ਕਰਦੇ ਰਹੇ, ਹਜੇ ਵੀ ਜੀਂਦੇ ਆ। ਜੁਬਾ ਸਿਟੀ ਏਰੀਆ ਦੇ ਵਿੱਚ ਪੁੱਛ ਕੇ ਦੇਖ ਲਿਓ ਬਜ਼ੁਰਗਾਂ ਨੂੰ, ਹਨਾ। ਤੇ ਵੀ ਤੁਸੀਂ ਏਦਾਂ ਬਹੁਤ ਬਦਨਾਮੀ ਹੁੰਦੀ ਆ ਕੌਮ ਦੀ, ਇਹ ਕੰਮ ਨਾ ਕਰੋ। ਤੁਸੀਂ ਦੇਖੋ ਵੀ ਕਿੱਥੇ ਤੱਕ ਕਿੰਨੀਆਂ ਏਜੰਸੀਆਂ ਸਾਰੀਆਂ ਇਨਵੋਲਵ ਸੀਆਂ, ਹੁਣ ਸਾਰੇ ਮੀਡੀਆ ਦੇ ਵਿੱਚ। ਉੱਥੇ ਹੁਣ ਆਪਾਂ ਕੀ ਕਰਾਂਗੇ, ਫਿਰ ਮੁੜ ਕੇ ਕਹਿ ਦਿੰਦੇ ਜੀ ਪੰਜਾਬੀ ਰੇਡੀਓ ਨੇ ਹੁਣ ਖਬਰ ਸਾਂਝੀ ਕਰਤੀ ਆ। ਸੋ ਪਲੀਜ਼ ਜਿਹੜੇ ਕੋਈ ਇਦਾਂ ਦੇ ਇਨਵੋਲਵ ਵੀ ਆ, ਵੀ ਭਾਈ ਸਾਰਿਆਂ ਨੂੰ ਬੇਨਤੀ ਆ ਵੀ ਇਦਾਂ ਦੇ ਕੰਮ 'ਚ ਨਾ ਫਸੋ, ਨਾ ਕਰੋ। ਆਪਣੀ ਕੌਮ ਦੇ ਉੱਤੇ ਬਹੁਤ ਭਾਰੀ ਹੈ ਇਸ ਟਾਈਮ ਦੇ ਉੱਤੇ, ਹਰ ਪਾਸਿਓਂ ਜਿਹੜੀ ਆ ਟਾਰਗੇਟ ਹੋ ਰਹੀ ਆ। ਆਪਾਂ ਜਿਹੜੇ ਆ ਉਹਦਾ ਹਿੱਸਾ ਨਾ ਬਣੀਏ। ਹਾਂਜੀ, ਬਿਲਕੁਲ। ਹੁਣ ਜਿਹੜੇ ਨਾਮ ਆ ਰਹੇ ਆ, ਚਲੋ ਸਾਰੇ ਨਹੀਂ ਹੋਣਗੇ ਸਿੱਖਾਂ ਦੇ ਮੁੰਡੇ, ਕੁਝ ਦੂਜੇ ਵੀ ਜਿਹੜੇ ਉਹ ਹੋਣਗੇ, ਪਰ ਕੰਮ ਤਾਂ ਗਲਤ ਹੀ ਆ ਨਾ। ਚਾਹੇ ਜਿੱਦਾਂ ਵੀ ਆ, ਕੋਈ ਉਹਨੂੰ ਫੋਲੋ ਕਰ ਰਿਹਾ, ਕੋਈ ਕਿਸੇ ਨੂੰ ਕਰ ਰਿਹਾ, ਕੋਈ ਕਿਸੇ ਨੂੰ ਕਰ ਰਿਹਾ, ਉਹ ਤੁੱਕ ਜਿਹੜੀ ਨਹੀਂ ਬਣਦੀ। ਇਹ ਸਾਰੀਆਂ ਚੀਜ਼ਾਂ ਤੋਂ ਜਿਹੜਾ ਭਾਈ ਪਰਹੇਜ਼ ਦੂਰ। ਜਿਹੜੇ ਕੋਈ ਇਸ ਰਾਹ ਤੇ ਚਲੇ ਗਏ ਆ ਤੇ ਮੁੱਖ ਧਾਰਾ 'ਚ ਆਉਣਾ ਮੁਸ਼ਕਿਲ ਨਹੀਂ ਆ ਸਕਦੇ ਆ। ਆਪਾਂ ਐਜ਼ ਏ ਕਮਿਊਨਿਟੀ ਹੁਣ ਇਕੱਠੇ ਹੋਈਏ, ਇਹ ਜਿਹੜਾ ਆ ਉਹ ਮਾਮਲਾ ਵਧੇ ਨਾ। ਇਹ ਨਾ ਹੋਵੇ ਵੀ ਆਪਣੇ ਜਿਹੜੇ ਯੰਗਸਟਰਸ ਆ, ਉਹ ਨੌਜਵਾਨ ਆ, ਉਹ ਭਾਈ ਗੈਂਗਸਟਰ ਦੇ ਰਾਹ ਦੇ ਉੱਤੇ ਜਿਹੜਾ ਉਹ ਤੁਰ ਪੈਣ। ਉਹ ਠੀਕ ਨਹੀਂ ਰਹਿਣਾ। ਆਪਣੀ ਕਮਿਊਨਿਟੀ ਕਿਹੜੇ ਪਾਸੇ ਵੱਲ ਨੂੰ ਜਿਹੜੀ ਉਹ ਜਾਊਗੀ, ਜਾਂ ਕੋਈ ਵੀ ਕਮਿਊਨਿਟੀ ਜਿਹੜੀ ਉਹ ਹੁੰਦੀ ਆ, ਜੇ ਉਹਦੇ ਵਿੱਚ ਸੁਹਿਰਦਤਾ ਦੇ ਨਾਲ ਆਪਾਂ ਇਸ ਨੂੰ ਹੋਣ ਦਿੱਤਾ, ਰੋਕਿਆ ਨਾ, ਜਾਂ ਆਪਾਂ ਇਸ ਨੂੰ ਲੈ ਕੇ ਇਸ ਦੇ ਪ੍ਰਤੀ ਕੋਈ ਪ੍ਰੋਗਰਾਮ ਨਹੀਂ ਤਿਆਰ ਕੀਤੇ, ਤਾਂ ਫਿਰ ਕੰਮ ਖਰਾਬ ਹੋ ਜਾਣਾ ਹੈ। ਸੋ ਆਪਾਂ ਨੂੰ ਇਕੱਠੇ ਹੋ ਕੇ ਇਸ ਨੂੰ ਲੈ ਕੇ, ਜੇ ਕਾਉਂਸਲਿੰਗ ਦੀ ਜ਼ਰੂਰਤ ਆ ਉਹਨਾਂ ਨੂੰ, ਮਾਨਸਿਕ ਤੌਰ ਦੇ ਉੱਤੇ ਜਾਂ ਕਿੱਦਾਂ ਵੀ ਮੈਂਟਲੀ ਤੌਰ ਦੇ ਉੱਤੇ, ਜਾਂ ਕਿਹੜੀ ਗੱਲ ਉਹਨਾਂ ਦੀ ਕੋਈ ਭਾਈ ਉਹਦੇ ਘਰਦਿਆਂ ਦੇ ਨਾਲ ਕੋਈ ਪ੍ਰੋਬਲਮ ਆ, ਕੋਈ ਟਰੋਮਾ ਆ, ਕੋਈ ਕੁਛ ਆ ਜਿਹਦੇ ਕਰਕੇ ਇਸ ਪਾਸੇ ਵੱਲ ਨੂੰ ਜਾ ਰਹੇ ਆ, ਜਾਂ ਵੈਸੇ ਹੀ ਸ਼ੋਸ਼ੇਬਾਜ਼ੀ ਆ,
ਜੇ ਕੋਈ ਸ਼ੋਸ਼ੇਬਾਜ਼ੀ ਵਾਲਾ ਹੈ ਉਹਨਾਂ ਨੂੰ ਤਾਂ ਭਾਈ ਦਿਖਾ ਦਿਓ, ਆ ਦਿਖਾ ਦਿਓ, ਆ ਐਂਡ, ਇੱਥੇ ਜਾ ਕੇ ਜਿਹੜਾ ਜੀ ਹੋਣਾ ਆ, ਜਾਂ ਫਿਰ ਗੋਲੀ ਲੱਗੀ ਹੋਣੀ ਆ, ਤੇ ਜਾਂ ਫਿਰ ਜੇਲ੍ਹ ਦੇ ਪਿੱਛੇ ਹੋਣੇ ਆ ਤੁਸੀਂ। ਇਹ ਐਂਡ ਆ, ਇਹਦੇ ਨਤੀਜੇ ਬਹੁਤ ਭੈੜੇ ਆ। ਜੇ ਬਚ ਵੀ ਜਾਂਦੇ ਆ, ਬਾਹਰ ਵੀ ਆ ਜਾਂਦੇ ਆ, ਉਹ ਸਾਰੀ ਉਮਰ ਦਾ ਜਿਹੜਾ ਧੱਬਾ, ਫੈਲਨੀ ਚਾਰजेस, ਮਿਸਡਿਮੀਨਰਸ, ਕਨਵਿਕਸ਼ਨਸ, ਉਹ ਨਾਲ ਰਹਿਣੀਆਂ। ਉਹਨੇ ਤੁਹਾਨੂੰ ਕਿਤੇ ਵੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵਧਣ ਦੇਣਾ। ਕੋਈ ਇਹ ਚੀਜ਼ਾਂ ਤੋਂ ਪਰਹੇਜ਼ ਦੇ ਵੱਲ ਨੂੰ ਜਿਹੜਾ, ਉਹ ਗੁੱਸਾ ਜਿਹੜਾ ਆ ਤੁਹਾਡੇ 'ਚ, ਜੋਸ਼ ਆ ਜਿਹੜਾ, ਉਸ ਨੂੰ ਕੌਮ ਦੇ ਵਿੱਚ ਲਾਓ, ਕੋਈ ਪੋਜ਼ਿਟਿਵ ਚੀਜ਼ ਕਰਕੇ ਜਿਹੜੀ ਉਹ ਚੀਜ਼ ਨੂੰ ਜਿਹੜਾ ਉਹ ਤੁਸੀਂ ਦਿਖਾਓ। ਜੀ ਕੋਈ ਰੋਕ ਥੋੜੀ ਰਿਹਾ ਤੁਹਾਨੂੰ ਕੋਈ ਚੰਗੀ ਚੀਜ਼ ਜਿਹੜੀ ਉਹ ਕਰਨ ਤੋਂ। ਕੁਛ ਯਾਰ ਕਰੋ। ਇੱਥੇ ਯੂਐਸਏ ਦੇ ਵਿੱਚ ਤੁਹਾਨੂੰ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਣਾ ਵੀ ਨਹੀਂ ਜ਼ਰੂਰੀ। ਤੁਸੀਂ ਤੁਹਾਡੇ ਕੋਲ ਵਰਕ ਪਰਮਿਟ ਹੈਗਾ ਤਾਂ ਵੀ ਮਿਲਟਰੀ, ਆਰਮੀ, ਨੇਵੀ ਕੁਝ ਵੀ ਜੁਆਇਨ ਕਰ ਲਓ। ਨਾਲੇ ਤਾਂ ਬੰਦੇ ਬਣ ਕੇ ਆਉਂਗੇ ਤੇ ਨਾਲੇ ਕੋ ਕੌਮ ਦਾ ਨਾਮ ਵੀ ਜਿਹੜਾ ਉੱਚਾ ਹੋਊਗਾ ਵੀ ਭਈ ਇੰਨੇ ਜਿਹੜੇ ਆ ਸਿੱਖ ਆ ਉਹ ਇੱਥੇ ਇਹਨਾਂ ਨੇ ਸਰਵ ਕੀਤਾ ਹੈਗਾ ਜਿਸ ਮੁਲਕ ਦੇ ਵਿੱਚ ਆਪਾਂ ਆਏ ਹੈਗੇ ਆ। ਠੀਕ ਹੈ ਨਾ। ਜੀ।